ਜੈਕਸਨ ਹਿਊਇਟ ਟੈਕਸ ਕੰਪਨੀ ਅਮਰੀਕਾ ਦੀ ਸਭ ਤੋਂ ਭਰੋਸੇਯੋਗ ਅਤੇ ਤੇਜ਼ੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਸ਼ੋਅ ਦੇ ਵਿੱਚ ਜਿਵੇਂ ਕਿ ਭਾਰਤ ਦੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੂੰ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਆਉਣ 'ਤੇ ਸਿਆਸੀ ਸਟੇਜਾਂ ਦੇ ਉੱਪਰੋਂ ਉਹਨਾਂ ਨੂੰ ਸੰਬੋਧਨ ਕਰਨ 'ਤੇ ਜਿਹੜੀ ਪਾਬੰਦੀ ਲੱਗੀ ਹੈ ਉਸ ਬਾਰੇ ਵਿਚਾਰ ਚਰਚਾ ਕੀਤੀ ਹੈ। ਸੋ ਇਹਦੀ ਜਿਹੜੀ ਸ਼ੁਰੂਆਤ ਸੀ ਉਹ ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਹੋਈ ਸੀ। ਉੱਥੋਂ ਅੱਜ ਦੀ ਜਿਹੜੀ ਅਸੀਂ ਗੱਲਬਾਤ ਹੈ ਉਹਦੇ ਪਿਛੋਕੜ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸ਼ੁਰੂਆਤ ਹੈ ਇਹ ਕਿੰਨਾ ਕਾਰਨਾਂ ਕਰਕੇ ਹੋਈ ਸੀ ਅਤੇ ਇਹਦਾ ਮੁੱਢ ਕਿੱਥੋਂ ਵੱਜਾ ਸੀ। ਨਾਲ ਹੀ ਜਦੋਂ ਅਸੀਂ ਇਹਨਾਂ ਸਾਰੇ ਪਿਛਲੇ ਦਿਨਾਂ ਦੇ ਵਿੱਚ ਦੀ ਵਿਚਾਰ ਚਰਚਾ 'ਤੇ ਨਜ਼ਰ ਮਾਰਦੇ ਹਾਂ ਤਾਂ ਕਈ ਪਾਸਿਆਂ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ। ਸਿੱਖ ਨੁਕਤਾ ਨਿਗਾਹ ਤੋਂ ਅਸੀਂ ਉਹਨਾਂ ਇਸ਼ੂਜ਼ ਨੂੰ ਵੀ ਐਨਾਲਾਈਜ਼ ਕਰਾਂਗੇ ਅਤੇ ਖਾਸ ਤੌਰ 'ਤੇ ਜਦੋਂ ਅਸੀਂ ਇੰਡੀਅਨ ਆਫੀਸ਼ੀਅਲਸ ਦੇ ਰਿਐਕਸ਼ਨ ਬਾਰੇ ਦੇਖਦੇ ਹਾਂ ਉਸ ਨੂੰ ਵੀ ਅਸੀਂ ਭਾਂਪਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਰਿਐਕਸ਼ਨ ਦੇ ਪਿੱਛੇ ਕੀ ਚੱਲ ਰਿਹਾ ਸਿੱਖ ਨੁਕਤਾ ਨਿਗਾਹ ਤੋਂ। ਸੋ ਅੱਜ ਇਸ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਮੌਂਟਰੀਅਲ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਮਨਵੀਰ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਮਨਵੀਰ ਸਿੰਘ ਜੀ, ਤੁਹਾਨੂੰ ਟੀਵੀ 84 ਦੇ ਨਾਲ ਜੁੜ ਚੁੱਕੇ ਤਮਾਮ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਸ਼ੁਰੂਆਤ ਅੱਜ ਇੱਥੋਂ ਹੀ ਕਰੀਏ ਕਿ ਜਿਹੜਾ ਇਹ ਬੈਨ ਲੱਗਣ ਦੀ ਲਾਈਨ ਹੈ ਇਹਦੀ ਸ਼ੁਰੂਆਤ ਓਨਟਾਰੀਓ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਹੁੰਦੀ ਹੈ ਅਤੇ ਇਹਦੇ ਜੇ ਪਿਛੋਕੜ ਦੇ ਵਿੱਚ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸ ਸਕੋ ਕਿ ਇਹਦਾ ਮੁੱਢ ਕਿੱਥੋਂ ਵੱਜਾ ਸੀ ਅਤੇ ਇਹਦੇ ਜਿਹੜੇ ਪਿੱਛੇ ਕਾਰਨ ਨੇ ਉਹ ਐਗਜ਼ੈਕਟਲੀ ਕੀ ਸੀ। ਸਰਦਾਰ ਅਮਰਵੀਰ ਸਿੰਘ ਜੀ, ਇਹ ਗੱਲ ਜਿਹੜੀ ਹੈ ਇਹ ਸਿੱਖ ਸੰਗਤ ਤੋਂ, ਤਮਾਮ ਦੁਨੀਆ ਦੀਆਂ ਏਜੰਸੀਆਂ ਤੋਂ ਔਰ ਦੁਨੀਆ ਦੇ ਮੀਡੀਆ ਤੋਂ ਲੁਕੀ ਛਿਪੀ ਨਹੀਂ ਹੈ ਕਿ ਭਾਰਤੀ ਸਫਾਰਤਖਾਨਿਆਂ ਦੀ ਜਿਹੜੀ ਦਖਲਅੰਦਾਜ਼ੀ ਹੈ ਸਿੱਖ ਮਸਲਿਆਂ ਦੇ ਵਿੱਚ ਉਹ ਅੱਜ ਦੀ ਨਹੀਂ, ਉਹ 1984 ਤੋਂ ਪਹਿਲਾਂ ਦੀ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਕਿਵੇਂ ਜਿਹੜਾ 에ਅਰ ਇੰਡੀਆ ਵੀ ਕਰਾਇਆ ਗਿਆ ਇਹਨਾਂ ਏਜੰਸੀਆਂ ਵੱਲੋਂ, ਉਸ ਦੇ ਜਵਾਬ ਦੇ ਵਿੱਚ ਜਦੋਂ ਇਨਕੁਆਇਰੀ ਹੋਈ ਉਹਦੇ ਵਿੱਚ RCMP ਦੇ ਇੱਕ ਆਫਿਸਰ ਦਾ ਅਦਾਲਤ ਨੂੰ ਦਿੱਤਾ ਗਿਆ ਇੱਕ ਰਿਕਾਰਡਡ ਬਿਆਨ ਆ YouTube ਦੇ ਉੱਤੇ ਕੱਢਿਆ ਜਾ ਸਕਦਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਰਤੀ ਸਫਾਰਤਖਾਨੇ ਜਿਹੜੇ ਆ ਇਹ ਕੈਨੇਡਾ ਦੇ ਵਿੱਚ ਚੱਲ ਰਹੇ ਜਿਹੜੇ ਪ੍ਰੋ ਇੰਡੀਅਨ ਮੀਡੀਆ ਅਦਾਰੇ ਨੇ ਉਹਨਾਂ ਨੂੰ ਕਿਵੇਂ $10,000 ਦੇ ਚੈੱਕ ਇਸ ਲਈ ਦਿੰਦੇ ਨੇ ਕਿ ਉਹ ਸਿੱਖਾਂ ਦੀ ਇਮੇਜ ਨੂੰ ਇੱਥੇ ਵਿਗਾੜ ਕੇ ਜਾਂ ਉਹਨਾਂ ਨੂੰ ਅੱਤਵਾਦੀ ਗਰਦਾਨ ਕੇ ਉਹਨਾਂ ਨੂੰ ਪੇਸ਼ ਕੀਤਾ ਜਾ ਸਕੇ ਜੀ। ਔਰ ਇੱਥੇ ਹੀ ਬਸ ਨਹੀਂ, ਜੇ ਅਸੀਂ ਹੋਰ ਇਹਨਾਂ ਦੇ ਆਪਣੇ ਸਟੇਟਮੈਂਟ ਦੇਖਣੀ ਹੋਵੇ, ਇਹਨਾਂ ਦੀਆਂ ਏਜੰਸੀਆਂ ਦਾ ਆਪਣਾ ਹੈਡ ਮੁਲਾਇਧਰ ਜਿਹੜੀ ਉਹਨੇ ਕਿਤਾਬ ਲਿਖੀ ਓਪਨ ਸੀਕ੍ਰੇਟ, ਉਹਦੇ ਵਿੱਚ ਵੀ ਉਹਨੇ ਲਿਖਿਆ ਕਿ ਅਸੀਂ ਕਿਵੇਂ ਕੁਝ ਕਿਰਾਏ ਦੇ ਬੰਦੇ ਹਾਇਰ ਕਰਕੇ ਗੁਰਦੁਆਰਿਆਂ ਦੇ ਵਿੱਚ ਇਨਫਲੂਐਂਸ ਕਰਦੇ ਹਾਂ ਔਰ ਕਿਵੇਂ ਉੱਥੇ ਅਸੀਂ ਲੜਾਈਆਂ ਕਰਵਾਉਂਦੇ ਹਾਂ ਜਾਂ ਅੰਦਰਲੀ ਇਨਫੋਰਮੇਸ਼ਨ ਬਾਹਰ ਕੱਢਦੇ ਹਾਂ। ਜੇ ਅਸੀਂ ਇਹ ਗੱਲਾਂ ਪੁਰਾਣੀਆਂ ਨੇ, ਬਹੁਤ ਦੇਰ ਤੋਂ ਚੱਲਦੀਆਂ ਆ ਰਹੀਆਂ ਨੇ, ਜੇ ਅਸੀਂ ਅੱਜ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਕਿ ਅੱਜ ਇਹ ਕੀ ਹੋਇਆ, ਇਹ ਗੱਲ ਇਹ ਹੁਣ ਤੋਂ ਸ਼ੁਰੂ ਨਹੀਂ ਹੋਈ, ਇਹ ਜੁਲਾਈ ਦੇ ਅੱਧ ਤੋਂ ਜਿਹੜੀ ਆ 2017 ਦੇ ਅੱਧ ਤੋਂ ਸ਼ੁਰੂ ਹੋ ਗਈ ਸੀ ਇਹਦੀ ਨੀਂਹ ਰੱਖਣੀ। ਜਦੋਂ ਇੱਥੇ ਹੈਰੀਟੇਜ ਮੰਥ ਜਿਹੜਾ ਬਰੈਂਪਟਨ ਸਿਟੀ ਹਾਲ ਦੇ ਵੱਲੋਂ ਕਰਾਇਆ ਜਾਂਦਾ, ਉਹਦੇ ਵਿੱਚ ਪੰਜਾਬ ਪਵੇਲੀਅਨ ਲਗਾਇਆ ਗਿਆ ਤੇ ਕਿਵੇਂ ਉਹਨੂੰ ਨਾ ਸਹਾਰਦੇ ਹੋਏ ਸਿੱਧੇ ਤੌਰ ਤੇ ਕੌਂਸਲੇਟ ਜਨਰਲ ਨੇ ਬਰੈਂਪਟਨ ਦੀ ਮੇਅਰ ਨੂੰ ਅਪਰੋਚ ਕਰਕੇ ਕਿਹਾ ਕਿ ਜਦੋਂ ਇੰਡੀਅਨ ਪਵੇਲੀਅਨ ਹੈ ਤਾਂ ਪੰਜਾਬ ਪਵੇਲੀਅਨ ਵੱਖਰੇ ਤੌਰ ਤੇ ਕਿਉਂ, ਜਿਹਦੇ 'ਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇੱਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਤੇ ਪੰਜਾਬ ਪਵੇਲੀਅਨ ਬਕਾਇਦਾ ਉੱਥੇ ਲੱਗਿਆ ਤੇ ਸਰਾਇਆ ਵੀ ਗਿਆ ਜੀ। ਔਰ ਉਸ ਤੋਂ ਇਲਾਵਾ ਕਿਵੇਂ ਜਦੋਂ ਸਰਦਾਰ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਬਣੇ ਨੇ ਕੈਨੇਡਾ ਦੇ, ਉਹਨਾਂ ਦੀ ਕੰਪੇਨ ਦੇ ਵਿੱਚ ਵੀ ਸਰਦਾਰ ਜਗਮੀਤ ਸਿੰਘ ਉਹਨਾਂ ਦਾ ਆਪਣਾ ਇੱਕ ਮੀਡੀਆ ਅਦਾਰੇ ਨੂੰ ਦ ਗਲੋਬ ਐਂਡ ਮੇਲ ਨੂੰ ਦਿੱਤਾ ਗਿਆ ਬਿਆਨ ਹੈ ਕਿ ਕਿਵੇਂ ਉਹਨਾਂ ਦੀ ਜਿਹੜੀ ਆ ਨੋਮੀਨੇਸ਼ਨ ਇਲੈਕਸ਼ਨ ਕੈਂਪੇਨ ਦੇ ਵਿੱਚ ਸਿੱਧੇ ਤੌਰ ਤੇ ਭਾਰਤੀ ਸਫਾਰਤਖਾਨਿਆਂ ਵੱਲੋਂ
ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਜਾਂ ਲਾਲਚ ਦਿੱਤਾ ਜਾ ਰਿਹਾ ਕਿ ਜਗਮੀਤ ਸਿੰਘ ਨੂੰ ਸਪੋਰਟ ਨਾ ਕਰੋ, ਇਹਨੂੰ ਹਰਾਉਣ ਦੇ ਵਿੱਚ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਦੀ ਮਦਦ ਕਰੋ ਜਾਂ ਦੂਜੇ ਉਮੀਦਵਾਰਾਂ ਦੀ ਮਦਦ ਕਰੋ, ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਭਾਰਤੀ ਸਫਾਰਤਖਾਨੇ ਦੀ ਮਦਦ ਕਰੋ। ਇਸ ਦੇ ਵਿੱਚ ਬੀਤੀ 17 ਜੁਲਾਈ 2017 ਨੂੰ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਈਸਟ ਕੈਨੇਡਾ ਦੀ ਇਕਾਈ ਦੇ, ਉਹਨਾਂ ਵੱਲੋਂ ਇੱਕ ਰਿਟਨ ਕੰਪਲੇਂਟ ਜਿਹੜੀ ਆ ਉਹ RCMP ਔਰ ਸੀਸਸ ਨੂੰ ਕੀਤੀ ਗਈ ਇਹਨਾਂ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਕਿ ਕਿਵੇਂ ਭਾਰਤੀ ਸਫਾਰਤਖਾਨਿਆਂ ਦੇ ਜਿਹੜੇ ਕਰਿੰਦੇ ਨੇ ਉਹ ਸਿੱਖਾਂ ਦੇ ਅਫੇਅਰਸ ਦੇ ਵਿੱਚ, ਭਾਵੇਂ ਉਹ ਪੰਜਾਬ ਪਵੇਲੀਅਨ ਦੀ ਗੱਲ ਹੋਵੇ ਤੇ ਭਾਵੇਂ ਸਰਦਾਰ ਜਗਮੀਤ ਸਿੰਘ ਦੀ ਇਲੈਕਸ਼ਨ ਕੈਂਪੇਨ ਦੀ ਗੱਲ ਹੋਵੇ, ਉਹ ਕਿਵੇਂ ਇੰਟਰਫੇਰੈਂਸ ਕਰ ਰਹੇ ਨੇ। ਸੋ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਸੋ ਇਹਦਾ ਮੁੱਢ ਤਾਂ ਜਿਹੜਾ ਉਹ 17 ਜੁਲਾਈ 2017 ਨੂੰ ਹੀ ਵੱਜ ਚੁੱਕਾ ਸੀ। ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ, ਜਿਵੇਂ ਜਿਵੇਂ ਇਹ ਸਿੱਖ ਜਿਹੜੇ ਨੇ ਉਹ ਇਕੱਤਰਤ ਹੁੰਦੇ ਗਏ, ਉਵੇਂ ਉਵੇਂ ਭਾਰਤੀ ਸਪਾਰਕ ਜਗਮੀਤ ਸਿੰਘ ਉਹਨਾਂ ਦੇ ਜਿੱਤਣ ਤੋਂ ਬਾਅਦ ਵੀ ਉਹਨਾਂ ਦੀ ਸਰਦਾਰਦੀ ਹੋਰ ਵਧੀ, ਜਿਹਦੇ ਸਿੱਟੇ ਵਜੋਂ ਉਹਨਾਂ ਨੇ ਸਿੱਖਾਂ ਦੇ ਵਿੱਚ ਹੋਰ ਘੁਸਪੈਠ ਕਰਨ ਦੇ ਲਈ ਜਿਹੜਾ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਜਨਮ ਦਿਹਾੜੇ ਨੂੰ, ਉਹਨਾਂ ਦੇ 351ਵੇਂ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਜਿਹੜੇ ਉਹਨਾਂ ਨੇ ਸ਼ਤਾਬਦੀ ਜਿਹੜੀ ਮਨਾਉਣ ਦੇ ਇਵਜ਼ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਵਾਰ ਫੇਰ ਘੁਸਪੈਠ ਕਰਨੀ ਚਾਹੀ। ਇਹ ਕੰਮ ਅਮਰੀਕਾ ਤੋਂ ਸ਼ੁਰੂ ਹੋਇਆ, ਕਿਵੇਂ ਉੱਥੇ LA ਦੇ ਵਿੱਚ ਸਾਰਾ ਸਰਦਾਰ ਪਿੰਡਰ ਹੋਣਾ ਨੇ ਇਹਨੂੰ ਜਿਹੜਾ ਨਾਕਾਮਯਾਬ ਕੀਤਾ। ਉਸ ਤੋਂ ਬਾਅਦ ਇਹ ਗੱਲ ਕੈਨੇਡਾ ਦੇ ਵਿੱਚ ਵੀ ਆਈ। ਇੱਥੇ ਵੀ ਇਹਨਾਂ ਨੇ ਕੋਈ ਸਿੱਧੇ ਤੌਰ ਤੇ ਇੰਡੀਅਨ ਕੌਂਸੂਲੇਟ ਨੇ ਇੱਕ ਲਾਈਟ ਐਂਡ ਲੇਜ਼ਰ ਸ਼ੋਅ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ, ਜਿਹਦਾ ਵਿਰੋਧ ਜਿਹੜਾ ਸੰਗਤ ਦੇ ਵਿੱਚ ਹੋਣਾ ਲਾਜ਼ਮੀ ਸੀ ਔਰ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਨਹੀਂ, ਬਟ ਕੋਈ ਕਮੇਟੀ ਬਣਾ ਕੇ ਇੱਥੇ ਕੋਈ ਹੈਰੀਟੇਜ ਜਾਂ ਕੋਈ ਏਦਾਂ ਦੀ ਕਲਚਰਲ ਕਮੇਟੀ ਬਣਾ ਕੇ ਸਫਾਰਤਖਾਨੇ ਨੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਚਾਹਿਆ। ਉਸ ਨੂੰ ਨਾਮ ਬਰਦਾਸ਼ਤ ਕਰਦੇ ਹੋਏ ਦਸੰਬਰ ਦੀ 9 ਤਰੀਕ ਨੂੰ ਹੀ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਵੱਲੋਂ ਇੱਕ ਮੀਟਿੰਗ ਜੋਤ ਪ੍ਰਕਾਸ਼ ਓਨਟਾਰੀਓ ਦੇ ਵਿੱਚ ਦਿੱਤੀ ਗਈ, ਜਿਹਦੇ 'ਚ ਵੱਖ-ਵੱਖ ਜਥੇਬੰਦੀਆਂ, ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ, ਉਹਨਾਂ ਦੇ ਪ੍ਰਬੰਧਕ ਔਰ ਉਸ ਤੋਂ ਇਲਾਵਾ ਹਰ ਇੱਕ ਤਰ੍ਹਾਂ ਦੀ ਜਿਹੜੀ ਸਿੱਖ ਸੰਗਤ ਆ, ਹਰ ਇੱਕ ਅਦਾਰੇ ਨਾਲ ਜਾਂ ਹਰ ਇੱਕ ਜਥੇਬੰਦੀ ਨਾਲ ਜਾਂ ਫਿਰ ਜਿਹੜੇ ਨਹੀਂ ਵੀ ਕਿਸੇ ਅਦਾਰੇ ਜਾਂ ਜਥੇਬੰਦੀ ਨਾਲ ਜੁੜੇ ਹੋਏ, ਉਹ ਵੀ ਸੰਗਤ ਜਿਹੜੀ ਸਿੱਖ ਸੰਗਤ ਉੱਥੇ ਪਹੁੰਚੀ। ਉੱਥੇ ਇਹ ਜਿਹੜੀ ਗੱਲ ਹੈ ਉਹ ਵਿਚਾਰੀ ਗਈ ਕਿ ਕਿਵੇਂ ਜਿਹੜੀ ਸਫਾਰਤਖਾਨਿਆਂ ਦੀ ਸਿੱਧੀ ਦਖਲਅੰਦਾਜ਼ੀ ਹੈ ਇਹਨੂੰ ਰੋਕਿਆ ਜਾਵੇ, ਕਿਵੇਂ ਉਹਨਾਂ ਦੇ ਜਿਹੜੇ ਇਹ ਕਦਮ ਨੇ ਸਿੱਖਾਂ ਦੇ ਖਿਲਾਫ ਚੁੱਕੇ ਜਾਂਦੇ ਇਹਨਾਂ ਨੂੰ ਕਿਵੇਂ ਕਾਊਂਟਰ ਕੀਤਾ ਜਾਵੇ। ਇਹ ਫਿਰ ਪ੍ਰਸਤਾਵ ਜਿਹੜਾ ਇਹਨਾਂ ਨੂੰ ਬੈਨ ਕਰਨ ਦਾ ਉੱਥੇ ਅਚਨਚੇਤ ਦੀ ਸੰਗਤ ਦੇ ਵਿੱਚੋਂ ਹੀ ਜਿਹੜਾ ਇਹ ਉੱਠਿਆ ਕਿ ਇਹਨਾਂ ਦੀ ਜਿਹੜੀ ਆ ਪੱਕੇ ਤੌਰ ਤੇ ਜਿਹੜੀ ਸਰਕਾਰੀ ਕਪੈਸਿਟੀ ਦੇ ਵਿੱਚ ਜਾਂ ਇਹਨਾਂ ਦੇ ਜਿਹੜੇ ਅਹੁਦੇ ਆ ਉਹਨਾਂ ਦੀ ਕਪੈਸਿਟੀ ਦੇ ਵਿੱਚ ਜਿਹੜੀ ਐਂਟਰੀ ਆ ਉੱਤੇ ਰੋਕ ਲਾ ਦਿੱਤੀ ਜਾਵੇ। ਇਹਦੇ 'ਚ ਗੱਲ ਧਿਆਨਯੋਗ ਹੈ ਕਿ ਇਹ ਜਿਹਨੂੰ ਵੈਨ ਕਹਿ ਕੇ ਪ੍ਰਚਾਰਿਆ ਜਾ ਰਿਹਾ, ਉਹ ਵੈਨ ਜ਼ਰੂਰ ਹੈ, ਪਰ ਉਹ ਵਿੱਚ ਵੈਨ ਆ ਜਿਹੜਾ ਇਹਨਾਂ ਦੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਰਿਪਰੈਜ਼ੈਂਟੇਟਿਵ ਹੁੰਦੇ ਹੋਇਆ ਜਿਹੜੇ ਇਹ ਆਪਣੇ ਅਹੁਦਿਆਂ ਦੇ ਵਿੱਚ ਵਿਚਰਦੇ ਨੇ, ਉਹਨਾਂ ਤੇ ਹੈ। ਜੇ ਕੋਈ ਇੱਕ ਆਮ ਸਿੱਖ ਵਾਂਗ ਜਾਂ ਇੱਕ ਸ਼ਰਧਾਲੂ ਵਾਂਗ ਗੁਰਦੁਆਰੇ ਦੇ ਵਿੱਚ ਜਿਵੇਂ ਕੋਈ ਆਉਂਦਾ, ਮੱਥਾ ਟੇਕਦਾ, ਆਪਣਾ ਕੀਰਤਨ ਸੁਣਦਾ ਜਾਂ ਲੰਗਰ ਛਕਦਾ, ਉਹਦੇ ਤੇ ਨਹੀਂ ਆ। ਸੋ ਕਿਸੇ ਵਿਅਕਤੀ ਵਿਸ਼ੇਸ਼ ਤੇ ਪਾਬੰਦੀ ਨਹੀਂ ਆ। ਇਹ ਵੈਨ ਆ ਜਿਹੜਾ ਇਹ ਸਿਰਫ ਉਹਨਾਂ ਦੀ ਜਿਹੜੀ ਆ ਅਫੀਸ਼ੀਅਲ ਕਪੈਸਿਟੀ ਦੇ ਉੱਤੇ ਆ। ਸੋ ਇਹ ਜਿਹੜਾ ਉੱਥੇ ਮਤਾ ਰੱਖਿਆ ਗਿਆ ਸੰਗਤ ਦੇ ਵਿੱਚੋਂ ਹੀ ਕਿਸੇ ਸਿੰਘ ਨੇ ਰੱਖਿਆ ਔਰ ਯੂਨੈਮਿਸਲੀ ਇਹ ਬਿਨਾਂ ਕਿਸੇ ਵਿਰੋਧ ਤੋਂ, ਬਿਨਾਂ ਕਿਸੇ ਡਿਲੇ ਤੋਂ ਇਹ ਪਾਸ ਕਰ ਦਿੱਤਾ ਗਿਆ ਔਰ ਇਹਨੂੰ ਰੋਕ ਲਿਆ ਗਿਆ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਇੱਥੇ ਨਹੀਂ ਸ਼ਾਮਲ ਹੋ ਸਕੀਆਂ, ਉਹਨਾਂ ਦੀ ਸਹਿਮਤੀ ਤੋਂ ਬਾਅਦ ਇਹਨੂੰ ਅਮਲੀ ਜਮਾ ਪਹਿਨਾ ਦਿੱਤਾ ਜਾਏਗਾ, ਜੋ ਕਿ ਜਿਹੜਾ ਉਹ ਨਿਊ ਈਅਰ ਈਵ ਦੇ ਉੱਤੇ ਜਿਹੜੀ ਇੰਗਲਿਸ਼ ਨਿਊ ਈਅਰ ਈਵ 31 ਦਸੰਬਰ ਨੂੰ ਇਹ ਜਿਹੜਾ ਅਮਲੀ ਜਾਮਾ ਤੇ ਇਹਦਾ ਐਲਾਨ ਜਿਹੜਾ ਪੱਕੇ ਤੌਰ ਤੇ ਡਿਕਸੀ ਗੁਰਦੁਆਰਾ ਓਨਟਾਰੀਓ ਖਾਲਸਾ ਦਰਬਾਰ ਦੀ ਸਟੇਜ ਤੋਂ ਕਰ ਦਿੱਤਾ ਗਿਆ। ਜੀ ਬਿਲਕੁਲ ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਵਿਸਥਾਰ ਦੇ ਨਾਲ ਇਹਦੇ ਜਿਹੜੇ ਪਿੱਛੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਜਿਹੜੇ ਮੁੱਖ ਕਾਰਨ ਨੇ ਉਹਨਾਂ ਤੇ ਚਾਨਣਾ ਪਾਇਆ ਤੇ ਨਾਲ ਜਿਹੜੀ ਇੱਕ ਨੁਕਤਾ ਤੁਸੀਂ ਵਿਚਾਰ ਦੇ ਅਧੀਨ ਲਿਆਂਦਾ ਉਹ ਇਹ ਸੀ ਕਿ ਕਿਵੇਂ ਜਿਹੜਾ ਹੈਗਾ ਇਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਡੀਆ ਦੇ ਵਿੱਚ ਵੀ ਤੇ ਅਦਰਵਾਈਜ਼ ਵੀ, ਕਿ ਜਿਹੜਾ ਇਹ ਬੈਨ ਲੱਗਿਆ ਉਹ ਪ੍ਰੋਪਰ ਬੈਨ ਨਾ ਹੋ ਕੇ ਸਿਰਫ ਤੇ ਸਿਰਫ ਇੱਕ ਉਹਨਾਂ ਦੇ ਅਧਿਕਾਰਤ ਤੌਰ ਤੇ ਆਉਣ ਤੇ ਆਪਣਾ ਜਿਹੜਾ ਪ੍ਰੋਪੇਗੈਂਡਾ ਹੈਗਾ ਉਹ ਕਰਨ ਤੇ
बैन लग्या जिहड़ी इहनूं डाइवर्ट करन दी लाइन भी हैगी है भी गुरुद्वारिਆਂ ਦੇ ਵਿੱਚ बैन नहीं किया जा सकता, इदां नहीं किया जा सकता। ਇਹਦੇ ਨਾਲ कई तरह ਦੀਆਂ ਹੋਰ ਗੱਲਾਂ ਵੀ ਆਉਂਦੀਆਂ ਨੇ ਜਿਹੜੇ ਰੀਅਲ ਰੀਜ਼ਨਸ ਨੇ ਜਾਂ ਅਸਲ ਜਿਹੜੇ ਕਾਰਨ ਨੇ, ਜਿਵੇਂ ਕਿ ਕਿਵੇਂ ਸਿੱਖਾਂ ਦੇ ਵਿੱਚ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇੰਟਰਫੀਰੈਂਸ ਕੀਤੀ ਜਾ ਰਹੀ ਹੈ, ਸਿੱਖ ਅਫੇਅਰਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਉਹਨਾਂ ਤੋਂ ਧਿਆਨ ਭਟਕਾ ਕੇ ਇਹਨੂੰ ਕੋਈ ਹੋਰ ਰੂਪ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ? ਕਿਤੇ ਨਾ ਕਿਤੇ ਇਹਦੇ ਪਿੱਛੇ ਮੀਡੀਆ ਦਾ ਵੀ ਰੋਲ ਹੈਗਾ ਤੇ ਹੋਰ ਕਿਹੜੀਆਂ ਤਾਕਤਾਂ ਹੈਗੀਆਂ ਨੇ ਜਿਹੜੀਆਂ ਇਹਨੂੰ ਕੋਈ ਹੋਰ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ? ਜੀ ਬਿਲਕੁਲ 100%। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਿਵੇਂ 에ਅਰ ਇੰਡੀਆ ਕਾਂਡ ਦੀ ਇਨਕੁਆਇਰੀ ਦੇ ਵਿੱਚ ਇਹ ਜਿਹੜੀ ਆਰਸੀਐਮਪੀ ਦੇ ਆਫੀਸਰ ਦੀ ਜਿਹੜੀ ਰਿਕਾਰਡਡ YouTube ਤੇ ਸਟੇਟਮੈਂਟ ਹੈ ਕਿ ਇਹ ਕਿਵੇਂ ਮੀਡੀਆ ਨੂੰ ਖਰੀਦ ਕੇ ਜਿਹੜਾ ਉਹ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਉਹਨੂੰ ਗਲਤ ਦਿਸ਼ਾ ਹਮੇਸ਼ਾ ਦਿੰਦੇ ਨੇ। ਇਹ ਤਾਂ ਹੈ ਕੈਨੇਡਾ ਦੇ ਹਵਾਲੇ ਦੇ ਨਾਲ। ਇਹਦੇ ਨਾਲ ਹੀ ਮੈਂ ਇੱਕ ਐਡ ਕਰਨੀ ਚਾਹੁੰਦਾ ਕਿ ਜਰਮਨ ਦੇ ਵਿੱਚ ਪਿਛਲੇ ਦਸੰਬਰ ਦੇ ਵਿੱਚ ਵੀ 2017 ਚ, ਉਸ ਤੋਂ ਪਹਿਲਾਂ ਵੀ ਜਰਮਨੀ ਦੇ ਵਿੱਚ ਕਿਵੇਂ ਭਾਰਤੀ ਸਫਾਰਤਖਾਨਿਆਂ ਦੇ ਜਿਹੜੇ ਏਜੰਟ ਨੇ ਗੁਰਦੁਆਰਾ ਕਮੇਟੀਆਂ ਦੇ ਵਿੱਚ ਵਿਚਰ ਰਹੇ ਸੀ, ਉਹਨਾਂ ਦੀ ਜਸੂਸੀ ਕਰ ਰਹੇ ਸੀ। ਸਿਰਫ ਇੱਥੇ ਹੀ ਨਹੀਂ, ਈਵਨ ਦੋ ਜਰਮਨ ਦੀ ਇਮੀਗ੍ਰੇਸ਼ਨ ਦੇ ਵਿੱਚ ਇੱਕ ਆਫੀਸਰ ਨੂੰ ਵੀ ਉਹਨਾਂ ਨੇ ਹਾਇਰ ਕੀਤਾ ਹੋਇਆ ਸੀ ਜਿਹੜਾ ਉੱਥੇ ਸਿੱਖਾਂ ਦੀ ਇਨਫੋਰਮੇਸ਼ਨ ਉਹਨਾਂ ਨੂੰ ਦਿੰਦਾ ਸੀ, ਜਿਹੜਾ ਕਿ ਕਿਸੇ ਵੀ ਮੁਲਕ ਦੇ ਕਾਨੂੰਨ ਦੇ ਵਿੱਚ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਨੂੰ ਅਰੈਸਟ ਕੀਤਾ, ਉਹਨਾਂ ਦੇ ਉੱਤੇ ਮੁਕੱਦਮੇ ਚੱਲ ਰਹੇ ਨੇ। ਇਹਦੇ ਪਿੱਛੇ ਜਿਹੜਾ ਇਹ ਜਿੰਨਾ ਮਰਜ਼ੀ ਲੁਕੋ ਲੈਣ, ਇਹ ਜਿੰਨਾ ਵੀ ਜ਼ੋਰ ਲਾ ਰਹੇ ਨੇ ਸਿੱਖ ਲਹਿਰ ਨੂੰ ਦਬਾਉਣ ਲਈ, ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਕਿ ਇਸ ਸੰਦਰਭ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਮੁੱਦੇ ਕਿਹੜੇ ਨੇ। ਮੈਂ ਤੁਹਾਨੂੰ ਇਹਦੀ ਡਿਟੇਲ ਦੇ ਵਿੱਚ ਦੱਸਦਾ ਕਿ ਮੁੱਦੇ ਇਹ ਨੇ ਕਿ ਜਿਹੜੇ ਸਾਡੇ ਜੁਝਾਰੂ ਸਿੰਘਾਂ ਦੀਆਂ ਸਜ਼ਾਵਾਂ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੂੜਿਆ ਗਿਆ, ਸਮੇਤ ਸਿੱਖ ਕੌਮ ਦੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਮੇਤ ਉਹਨਾਂ ਦੇ ਸਜ਼ਾਵਾਂ ਤੋਂ ਡਬਲ ਟਾਈਮ ਵੀ ਉਹਨਾਂ ਨੂੰ ਜਿਹੜਾ ਇੱਕ ਲੀਗਲ ਤਰੀਕੇ ਨਾਲ ਦਿੱਤੀ ਜਾਂਦੀ ਹੈ, ਉਹ ਦੁੱਗਣੇ ਤੋਂ ਵੀ ਵੱਧ ਟਾਈਮ ਹੋਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ। ਉਸ ਤੋਂ ਇਲਾਵਾ ਜਿਹੜਾ ਸਿੱਖ ਪਵੇਲੀਅਨ ਦੇ ਵਿੱਚ ਜਿਹੜਾ ਪੰਜਾਬ ਪਵੇਲੀਅਨ ਲਾਇਆ ਗਿਆ ਬਾਹਰਲੇ ਮੁਲਕ ਦੇ ਵਿੱਚ, ਉਹਦੇ ਵਿੱਚ ਸਿੱਧੇ ਤੌਰ ਤੇ ਦਖਲ ਅੰਦਾਜ਼ੀ, ਜਿਹੜੇ ਸਾਡੇ ਸਿੱਖ ਇੱਥੇ ਨੁਮਾਇੰਦੇ ਨੇ, ਰਿਪਰੈਜ਼ੈਂਟੇਟਿਵ ਨੇ ਜੀ, ਉਹ ਬਾਹਰਲੀਆਂ ਹੋਰ ਇੱਥੇ ਦੀਆਂ ਮੁੱਖ ਧਾਰਾ ਪਾਰਟੀਆਂ ਦੇ ਵਿੱਚ ਕੋਈ ਅਹੁਦਾ ਲੈਂਦੇ ਨੇ, ਉਹਨਾਂ ਦੇ ਵਿੱਚ ਇਹਨਾਂ ਦੀ ਦਖਲ ਅੰਦਾਜ਼ੀ। ਉਸ ਤੋਂ ਇਲਾਵਾ ਜਿਹੜੇ ਵੀ ਵੀਰ ਭੈਣਾਂ ਇੱਥੇ ਆਪਣੇ ਦੁੱਖ ਦੀ, ਦਰਦ ਦੀ ਗੱਲ, ਕੌਮ ਦੀ ਦਰਦ ਦੀ ਗੱਲ ਕਰਦੇ ਨੇ, ਮੇਰੀ ਮੁਰਾਦ ਹੈ ਸਰਦਾਰ ਜਗਤਾਰ ਸਿੰਘ ਜੱਗੀ ਜੌਲ, ਕਿਵੇਂ ਉਹਨਾਂ ਨੂੰ ਬਿਨਾਂ ਕਿਸੇ ਸਬੂਤ ਤੋਂ 60 ਦਿਨ ਤੋਂ ਵੱਧ ਜਿਹੜਾ ਉਹ ਖੱਜਲ ਰਿਮਾਂਡ, ਪੁਲਿਸ ਰਿਮਾਂਡਾਂ ਦੇ ਉੱਤੇ ਰੱਖਿਆ ਗਿਆ। ਹਜੇ ਵੀ ਉਹਨਾਂ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਨੇ, ਕੋਈ ਉਹਨਾਂ ਤੇ ਕੋਈ ਕਨਫੈਸ਼ਨ ਨਹੀਂ ਹੈ, ਕੁਝ ਸਾਬਤ ਨਹੀਂ ਕਰ ਸਕੇ, ਪਰ ਟੌਰਚਰ ਜਿਹੜਾ ਉਹ ਨਿਰੰਤਰ ਜਾਰੀ ਹੈ। ਸਿਰਫ ਉਹ ਹੀ ਨਹੀਂ, 40 ਤੋਂ ਵੱਧ ਪੰਜਾਬ ਦੇ ਵਿੱਚੋਂ ਵੀ ਨੌਜਵਾਨ ਚੱਕੇ ਗਏ ਨੇ, ਜਿਹੜਾ ਇਹ ਕੁਝ ਵੀ ਸਾਬਤ ਹਜੇ ਤੱਕ ਨਹੀਂ ਕਰ ਸਕੇ। ਸੋ ਇਹ ਸਾਰੀਆਂ ਗੱਲਾਂ ਦੇ ਚੱਲਦਿਆਂ ਇਹ ਜਿਹੜਾ ਕਦਮ ਹੈ ਇਹ ਪੁੱਟਿਆ ਜਾਣਾ ਬਹੁਤ ਜ਼ਰੂਰੀ ਸੀ, ਔਰ ਇਹਦੇ ਨਾਲ ਇਹ ਸਪਸ਼ਟ ਵੀ ਹੋ ਜਾਂਦਾ ਕਿ ਅਸੀਂ ਵੱਖ ਹਾਂ, ਸਾਡੀ ਕੌਮ ਵੱਖ ਆ, ਸਾਡੇ ਇਰਾਦੇ ਵੱਖ ਨੇ, ਸਾਡਾ ਸਿਧਾਂਤ ਵੱਖ ਆ ਔਰ ਸਾਡੀ ਮੰਜ਼ਿਲ ਵੱਖ ਆ। ਇਹ ਜਿਹੜੀ ਬੌਖਲਾਹਟ ਆ ਇਹ ਭਾਰਤੀ ਸਫਾਰਤਖਾਨਿਆਂ ਦੇ ਅਧਿਕਾਰੀਆਂ ਨੂੰ ਜਾਂ ਭਾਰਤੀ ਜਿਹੜੇ ਦੂਤਾਵਾਸ ਨੇ ਜਾਂ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨੂੰ ਮਜਬੂਰ ਕਰਦੀ ਆ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਆ ਬੇਤੁਕੇ ਬਿਆਨ ਦੇ ਕੇ ਜਾਂ ਗੱਲ ਨੂੰ ਕਿਸੇ ਹੋਰ ਪਾਸੇ ਪਾ ਕੇ ਜਿਹੜਾ ਅਸਲ ਮੁੱਦਾ ਉਹ ਤੋਂ ਜਿਹੜਾ ਦੁਨੀਆ ਦਾ ਧਿਆਨ ਪਰੇ ਕਰਨ ਤੇ ਉਹ ਕਰ ਰਹੇ ਨੇ। ਜੀ ਮਨਵੀਰ ਸਿੰਘ ਜੀ, ਇਸੇ ਦੇ ਨਾਲ ਜਿਵੇਂ ਇੱਕ ਡਾਈਵਰਟ ਕਰਨ ਦੀ ਲਾਈਨ ਹੈਗੀ ਆ, ਉਹ ਤੋਂ ਬਾਅਦ ਜਦੋਂ ਅਸੀਂ ਇੰਡੀਅਨ ਆਫੀਸ਼ੀਅਲਸ ਦਾ ਰਿਐਕਸ਼ਨ ਦੇਖਦੇ ਹਾਂ, ਜਿਹੜੀ ਆਫੀਸ਼ੀਅਲ ਅਧਿਕਾਰਤ ਤੌਰ ਤੇ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਇਹ ਬੈਨ ਲਗਾਇਆ ਗਿਆ ਇਹ ਫ੍ਰਿੰਜ ਐਲੀਮੈਂਟਸ ਵੱਲੋਂ ਲਗਾਇਆ ਗਿਆ, ਬਹੁਤ ਥੋੜੇ ਬੰਦੇ ਨੇ ਇਸ ਬੈਨ ਦੇ ਪਿੱਛੇ ਤੇ ਅਸੀਂ ਉਹਨਾਂ ਦੀ ਬਹੁਤੀ ਕੇਅਰ ਨਹੀਂ ਕਰਦੇ ਹੈਗੇ। ਇੱਦਾਂ ਦੀ ਹੀ ਇੱਕ ਖਬਰ ਇੰਗਲੈਂਡ ਦੇ ਵਿੱਚੋਂ ਵੀ ਸਾਹਮਣੇ ਆਈ ਸੀ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਇੱਥੋਂ ਦੀ ਕੌਂਸੂਲੇਟ ਦੇ ਮੈਂਬਰਸ ਹੈਗੇ ਆ, ਆਫੀਸ਼ੀਅਲਸ ਹੈਗੇ ਆ, ਉਹਨਾਂ ਨੇ ਬੈਨ ਨੂੰ ਡਿਫਾਈ ਕੀਤਾ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਆ, ਤੇ ਜਦ ਕਿ ਉਹ ਗੱਲ ਮੀਡੀਆ ਦੇ ਵਿੱਚ ਬਾਅਦ 'ਚ ਸਾਹਮਣੇ ਆਇਆ ਕਿ ਉੱਦਾਂ ਦੀ ਕੋਈ ਗੱਲ ਐਕਚੁਅਲੀ ਨਹੀਂ ਸੀ ਹੋਈ। ਤੇ ਨਾਲ ਹੀ ਅੱਜ ਦੀ ਵੀ ਇੱਕ ਖਬਰ ਹੈਗੀ ਹੈ, ਇੱਕ ਇੰਡੀਅਨ ਮਿਨਿਸਟਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਯੂਕੇ ਦੇ ਵਿੱਚ ਜਿਹੜੀ ਜਥੇਬੰਦੀ ਇਸ ਸਾਰੀ ਲੌਬੀ ਦੇ ਪਿੱਛੇ ਸੀ, ਸਿੱਖ ਫੈਡਰੇਸ਼ਨ ਯੂਕੇ, ਉਹਨੂੰ ਅਧਿਕਾਰਤ ਤੌਰ ਤੇ ਉਹਦੇ ਉੱਪਰ ਬੈਨ ਲਗਾਏ ਯੂਕੇ ਸਰਕਾਰ। ਸੋ ਜਿਹੜਾ ਇੰਡੀਅਨ ਸਾਈਡ ਵੱਲੋਂ, ਇੰਡੀਅਨ ਆਫੀਸ਼ੀਅਲਸ ਵੱਲੋਂ ਇੱਦਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਆ, ਉਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ?
ਦੇਖੋ ਸਰਦਾਰ ਅਮਰਵੀਰ ਸਿੰਘ ਜੀ, ਮੈਂ ਇੱਥੇ ਇਹ ਗੱਲ ਜ਼ਰੂਰ ਨਾਲ ਐਡ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਬੁਖਲਾਹਟ ਦੀ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕੋਈ ਇਹਨਾਂ ਨੂੰ ਇਹਦਾ ਕੋਈ ਫਰਕ ਨਹੀਂ ਆ, ਜੇ ਪ੍ਰਵਾਹ ਨਹੀਂ ਕਰਦੇ ਤੇ ਇਹ ਕਿਉਂ ਇਹਨਾਂ ਨੂੰ ਇੰਨੀ ਤਕਲੀਫ ਹੈ ਕਿ ਇਹ ਬੈਨ ਜਿਹੜੀ ਹੈ ਇਹਦੀ ਖਬਰ ਆਉਣ ਤੋਂ ਬਾਅਦ ਤੁਰੰਤ ਦੂਜੇ ਦਿਨ ਇਹਨਾਂ ਦਾ ਮੀਡੀਆ ਪਿੱਠੂ ਹੋਵੇ ਜਿਹੜਾ 10,000 ਦੇ ਚੈੱਕ ਲੈ ਕੇ ਇਹਨਾਂ ਦੀ ਗੱਲ ਕਰਦਾ, ਕੈਨੇਡਾ ਦੇ ਵਿੱਚ ਹੋਵੇ ਜਾਂ ਬਾਹਰ ਹੋਵੇ, ਉਹ ਕਿਵੇਂ ਐਕਟਿਵ ਹੋਇਆ। ਉਸ ਤੋਂ ਬਾਅਦ ਕੁਝ ਐਸੇ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਜਿਹਨਾਂ ਨੂੰ ਰੈਂਟਾ ਸਿੱਖ ਦੀ ਡੈਫੀਨੇਸ਼ਨ ਡਾਕਟਰ ਸਾਹਿਬ ਦਿੰਦੇ ਹੁੰਦੇ ਨੇ, ਕਿਵੇਂ ਉਹ ਐਕਟਿਵ ਹੋਏ ਕਿ ਨਹੀਂ ਜੀ ਅਸੀਂ ਨਹੀਂ, ਜਦ ਕਿ ਉਹਨਾਂ ਦਾ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੇ ਇਹਨਾਂ ਦੇ ਤਨਖਾਹੀਏ ਨੇ ਕਿਵੇਂ ਉਹ ਐਕਟਿਵ ਹੋਏ ਨੇ, ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਸ ਮਸਲੇ ਦਾ ਜਿਹੜਾ ਪ੍ਰਭਾਵ ਉਹ ਕਿੰਨੀ ਡੂੰਘਾਈ ਦੇ ਵਿੱਚ ਪਿਆ ਜੀ। ਇਹ ਗੱਲ ਵੱਖਰੀ ਹੈ ਕਿ ਪਹਿਲਾਂ ਵੀ ਸਰਦਾਰ ਅਮਰਵੀਰ ਸਿੰਘ ਜੀ, ਮੈਂ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਵੀ ਜਿਹੜੇ ਗੁਰਦੁਆਰੇ ਨੇ ਇੱਕਾ ਦੁੱਕਾ ਨੂੰ ਛੱਡ ਕੇ ਜਿਹੜੇ ਕਈ ਹੁਣ ਬਹੁਤ ਕਿਸਮ ਦੀਆਂ ਇਹਨਾਂ ਦੇ ਕੋਲ ਹਥਿਆਰ ਹੁੰਦੇ ਨੇ ਕੌਂਸਲੇਟ ਕੋਲ, ਲਾਲਚ ਦੇ ਕੇ ਜਾਂ ਡਰਾ ਕੇ ਕਈ ਅਸੀਂ ਇਹ ਤੋਂ ਇਹ ਕੋਈ ਅਸੀਂ ਇਨਕਾਰੀ ਨਹੀਂ ਹੈ ਕਿ ਸਾਡੇ ਬੰਦੇ ਜਿਹੜੇ ਆ ਸਿੱਖੀ ਭੇਸ ਦੇ ਵਿੱਚ ਇਹਨਾਂ ਕੋਲ ਕੁਝ ਵਿਕੇ ਹੋਏ ਆ, ਇਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਆ। ਇਹ ਉਦੋਂ ਵੀ ਇਹਨਾਂ ਨੇ ਪਹਿਲਾਂ ਵੀ, ਜਦੋਂ ਇਹ ਬੈਨ ਲਾਉਣ ਦਾ ਅਸਲ ਕਾਰਨ ਇਹ ਵੀ ਹੈ ਕਿ ਜਦੋਂ ਇਹਨਾਂ ਦੇ ਨੁਮਾਇੰਦੇ ਕਿਤੇ ਜਿਹੜੀ ਆ ਪਰਸਨਲ ਕਪੈਸਿਟੀ ਦੇ ਵਿੱਚ ਵੀ ਕਿਸੇ ਨੇ ਸੱਦਿਆ ਤੇ ਪਰਸਨਲ ਪ੍ਰੋਗਰਾਮ ਤੇ ਕਿਤੇ ਬਹਿ ਕੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਲੰਗਰ ਛਕ ਲਿਆ ਤੇ ਇਹਨਾਂ ਦੇ ਦੂਜੇ ਦਿਨ ਮੀਡੀਆ ਨੇ ਖਬਰ ਲਾਈ ਹੁੰਦੀ ਹੈ ਜੀ ਬਹੁਤ ਵੱਡਾ ਵੈਲਕਮ ਹੋਇਆ, ਉੱਥੇ ਸਾਡਾ ਸਰੋਪਾ ਦਿੱਤਾ, ਫਲਾਨਾ ਕੀਤਾ, ਜਦ ਕਿ ਗੱਲ ਕੁਛ ਵੀ ਨਹੀਂ ਹੋਈ। ਇਹ ਵੀ ਜਿਹੜਾ ਇਹ ਦੁਨੀਆ ਨੂੰ ਦੱਸਣਾ ਸੀ ਕਿ ਇਹ ਵੈਲਕਮ ਨਹੀਂ ਨੇ, ਇਹ ਸਿਰਫ ਅੱਜ ਹੀ ਨਹੀਂ, ਇਹ ਪਹਿਲਾਂ ਵੀ ਵੈਲਕਮ ਨਹੀਂ ਸੀਗੇ। ਇਸ ਲਈ ਅਸੀਂ ਇਹ ਜਿਹੜਾ ਬੈਨ ਹੈ ਇਹਨਾਂ ਤੇ ਅਫੀਸ਼ੀਅਲ ਤੌਰ ਦੇ ਉੱਤੇ ਲਾਇਆ ਗਿਆ। ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬੈਨ ਕਰਨ ਦੀ ਗੱਲ, ਜਿਹੜੀ ਸਿੱਖ ਫੈਡਰੇਸ਼ਨ ਯੂਕੇ ਉੱਥੇ ਦੀਆਂ ਜਿਹੜੀਆਂ ਸਰਕਾਰਾਂ ਨੇ, ਵੈਸਟਰਨ ਕੰਟਰੀਜ਼ ਨੇ, ਡਿਵੈਲਪਡ ਕੰਟਰੀਜ਼ ਨੇ, ਫਸਟ ਵਰਲਡ ਦੇ ਵਿੱਚ ਅਸੀਂ ਰਹਿੰਦੇ ਹਾਂ, ਇੱਥੇ ਦੀਆਂ ਜਿਹੜੀਆਂ ਸਰਕਾਰਾਂ ਨੇ ਐਵੇਂ ਹੀ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਤੇ ਬੈਨ ਨਹੀਂ ਕਰਦੀਆਂ ਜਦ ਤੱਕ ਉਹਨਾਂ ਦੇ ਕੋਲ, ਕਿਉਂਕਿ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਉਹ ਕੋਈ ਗਲਤ ਕੰਮ ਨਹੀਂ ਕਰਦੀਆਂ, ਉਹਨਾਂ ਨੂੰ ਸਭ ਪਤਾ ਕੌਣ ਕੀ ਕਰ ਰਿਹਾ। ਇੱਥੇ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਜੀ। ਤੇ ਜਿਹੜਾ ਇਹ ਕਿਸੇ ਨੂੰ ਕਹਿ ਕੇ ਬੈਨ ਲਵਾ ਦੇਣਗੇ ਜਾਂ ਕੁਛ, ਇਹ ਜਿਹੜਾ ਕੰਮ ਹੈ ਇਹ ਆਪ ਕਰ ਸਕਦੇ ਨੇ, ਪਰ ਇਹ ਕਿਸੇ ਵੀ ਤਰ੍ਹਾਂ ਬਾਹਰਲੇ ਜਿਹੜੇ ਇਹ ਕਾਨੂੰਨ ਨੇ ਜਾਂ ਇਹਨਾਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਘੱਟਾ ਨਹੀਂ ਪਾ ਸਕਦੀਆਂ ਜੀ। ਕਿਉਂਕਿ ਇੱਥੇ ਦਾ ਜਿਹੜਾ ਸਿਸਟਮ ਆ ਉਹ ਹਰ ਇੱਕ ਨਾਗਰਿਕ ਨੂੰ ਆਪਣੇ ਨੂੰ ਆਜ਼ਾਦੀ ਦੀ ਜਿਹੜੀ ਆ ਉਹ ਸਿਰਫ ਪੇਪਰਾਂ ਦੇ ਵਿੱਚ ਨਹੀਂ, ਪ੍ਰੈਕਟੀਕਲੀ ਜਿਹੜੀ ਆ ਛੂਟ ਉਹ ਦਿੰਦਾ। ਉਹਦੇ ਥੱਲੇ ਉਹ ਸਭ ਕੰਮ ਜਿਹੜੇ ਨੇ ਉਹਨਾਂ ਦੇ ਜਿਹੜੇ ਸਿਟੀਜ਼ਨ ਨੇ ਕਰਦੇ ਨੇ। ਇਹਨਾਂ ਨੇ ਇਹ ਸਿਰਫ ਹੁਣ ਬੈਨ ਲਾਉਣ ਦੀ ਜਿਹੜੀ ਆ ਉਹ ਗੱਲ ਨਹੀਂ ਕੀਤੀ, ਕੈਨੇਡਾ ਦੇ ਹਵਾਲੇ ਦੇ ਨਾਲ ਜਾਂ ਅਮਰੀਕਾ ਦੇ ਹਵਾਲੇ ਦੇ ਨਾਲ ਕਿਵੇਂ ਇਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਸਿੱਖੀ ਭੇਸ ਦੇ ਵਿੱਚ ਜਿਹੜਾ ਇਹਨਾਂ ਨੂੰ ਬਹੁਤ ਪ੍ਰਚਾਰਦੇ ਨੇ, ਸਿੱਖ ਨੂੰ ਪ੍ਰਧਾਨ ਮੰਤਰੀ ਬਣਾਤਾ ਮਨਮੋਹਨ ਸਿੰਘ, ਉਹ ਕਹਿ ਕੇ ਗਿਆ ਕਿ ਖਾਲਿਸਤਾਨੀਆਂ ਤੇ ਨੱਥ ਪਾਓ। ਕਿਵੇਂ ਇੱਥੇ ਸਾਡੇ ਕੈਨੇਡਾ ਦੇ ਜਦੋਂ ਪ੍ਰਾਈਮ ਮਿਨਿਸਟਰ ਜਿਹੜੇ ਨੇ ਸਟੀਫਨ ਹਾਰਪਰ ਉੱਥੇ ਗਏ ਨੇ, ਉਹਨੂੰ ਕਿਵੇਂ ਇਹਨਾਂ ਨੇ ਗੁੰਮਰਾਹ ਕੀਤਾ ਕਿ ਦੇਖੋ ਜੀ ਤੁਹਾਡੇ ਉੱਥੇ ਅੱਤਵਾਦੀ ਨੇ। ਉਹਨਾਂ ਨੂੰ ਆਖੀਰ ਉਹਨਾਂ ਨੂੰ ਜਵਾਬ ਇਹੀ ਸੁਣਨਾ ਪਿਆ ਕਿ ਕੈਨੇਡਾ ਦੇ ਵਿੱਚ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਵੀ ਆਪਣੇ ਮੁਲਕ ਦੀ ਗੱਲ ਵੱਖਰੇ ਦੀ ਕਰ ਸਕਦਾ, ਇਹ ਉਹਨਾਂ ਦਾ ਪੋਲੀਟੀਕਲ ਰਾਈਟ ਹੈ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਪਰ ਪਿੱਛੇ ਜੇ ਕਿਵੇਂ ਵੈਨਕੂਵਰ ਦੇ ਹਵਾਲੇ ਨਾਲ ਇਹਨਾਂ ਨੇ ਕੂੜ ਪ੍ਰਚਾਰ ਕੀਤਾ ਜੀ, ਉੱਤੇ ਟੈਰਰਿਸਟ ਕੈਂਪ ਲੱਗ ਗਿਆ, ਜੇ ਲੱਗ ਗਿਆ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਬੁਖਲਾਹਟ ਦੇ ਵਿੱਚ ਏਦਾਂ ਦੀ ਭੱਦੀ ਕਿਸਮ ਦੀ ਬਿਆਨਬਾਜ਼ੀ ਪਹਿਲਾਂ ਵੀ ਜਿਹੜੀ ਆ ਉਹ ਕਰਦੇ ਰਹੇ ਨੇ, ਹੁਣ ਫੇਰ ਕਰ ਰਹੇ ਨੇ ਜੀ। ਮਨਵੀਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੱਥੋਂ ਦੇ ਸਿੱਖ ਅਫੇਅਰਸ ਹੈਗੇ ਉਹਦੇ ਵਿੱਚ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਖਾਸ ਤੌਰ ਤੇ ਤੁਸੀਂ ਕਿਹਾ ਕਿ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਇੰਡੀਅਨ ਕੌਂਸੂਲੇਟਸ ਵੱਲੋਂ, ਸਫਾਰਤਖਾਨਿਆਂ ਵੱਲੋਂ ਲਾਲਚ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਡਰਾਇਆ ਵੀ ਜਾਂਦਾ। ਜੇ ਮੈਂ ਥੋੜ੍ਹਾ ਜਿਹਾ ਇਹਨੂੰ ਤੁਹਾਨੂੰ, ਜੇ ਤੁਸੀਂ ਸਾਨੂੰ ਇਲੈਬੋਰੇਟ ਕਰ ਸਕੋ ਕਿ ਕਿਸ ਹਿਸਾਬ ਨਾਲ ਲਾਲਚ ਦਿੱਤਾ ਜਾਂਦਾ ਹੈ ਤੇ ਕਿਸ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਜੀ। ਮੈਂ ਇਹਨੂੰ, ਚਲੋ ਅਸੀਂ ਕਿਸੇ ਹੋਰ ਦੀ ਗੱਲ ਨਾ ਕਰੀਏ, ਕਿਉਂਕਿ ਅਸੀਂ ਇੱਕ ਇਲੈਕਟਡ ਅਫੀਸ਼ਲ, ਇੱਕ ਐਸੀ ਹਸਤੀ ਦੀ ਗੱਲ ਕਰਦੇ ਹਾਂ ਜਿਹੜਾ ਅੱਜ ਕੈਨੇਡਾ ਦੀ ਤੀਜੀ ਮੁੱਖ ਪਾਰਟੀ ਦਾ ਲੀਡਰ ਹੈ, ਸਰਦਾਰ ਜਗਮੀਤ ਸਿੰਘ। ਸਰਦਾਰ ਜਗਮੀਤ ਸਿੰਘ ਨੂੰ ਕਿਵੇਂ ਇਹਨਾਂ ਦੇ ਟੋਰਾਂਟੋ ਦੇ ਕੌਂਸਲੇਟ ਨੇ ਇਹ ਗੱਲ ਸ਼ਰੇਆਮ ਉੱਤੇ ਕਹੀ ਹੈ, ਜਿਹੜੀ ਸਰਦਾਰ ਜਗਮੀਤ ਸਿੰਘ ਨੇ ਓਪਨਲੀ ਕਈ ਮੀਡੀਆ ਪਲੇਟਫਾਰਮ ਤੇ ਕਹੀ ਹੈ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ 84 ਦੀ ਗੱਲ ਜਿਹੜੀ ਨਸਲਕੁਸ਼ੀ ਆ ਇਹ ਕਰਨੀ ਛੱਡ ਦੇ ਤੇ ਅਸੀਂ ਤੈਨੂੰ ਵੀਜ਼ਾ ਦੇ ਦੇਵਾਂਗੇ।
ਜੀ ਜਿਹੜੇ ਇੱਥੋਂ ਤੱਕ ਜਾ ਸਕਦੇ ਨੇ ਕਿ ਇੱਕ ਇਲੈਕਟਡ MPP ਜਿਹੜਾ MLA ਦੇ ਬਰਾਬਰ ਹੈ ਉੱਥੇ ਦੇ ਭਾਰਤੀ ਸਿਸਟਮ ਦੇ ਹਿਸਾਬ ਨਾਲ, ਉਹਦਾ ਵੀਜ਼ਾ ਸਿਰਫ ਇਸ ਲਈ ਰੱਦ ਕਰ ਦਿੰਦੇ, ਇਸ ਲਈ ਉਹਨੂੰ ਬਲੈਕਮੇਲ ਕਰਦੇ ਨੇ ਕਿ ਜੇ ਤੂੰ 84 ਦੇ ਕਤਲੇਆਮ ਦੀ ਨਸਲਕੁਸ਼ੀ ਦੀ ਗੱਲ ਨਾ ਕਰ, ਅਸੀਂ ਤੈਨੂੰ ਵੀਜ਼ਾ ਦੇ ਦਿਆਂਗੇ। ਇਹ ਸਿੱਧੇ ਤੌਰ ਦੇ ਉੱਤੇ ਲਾਲਚ ਵੀ ਹੈ ਕਿ ਅਸੀਂ ਤੈਨੂੰ ਵੀਜ਼ਾ ਦੇ ਦਿਆਂਗੇ, ਔਰ ਥ੍ਰੈਟ ਵੀ ਹੈ। ਜੇ ਇੱਕ ਇਲੈਕਟਡ ਪਰਸਨ ਦੇ ਨਾਲ ਇਹ ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦੇ ਨੇ ਤੇ ਅਸੀਂ ਸਮਝ ਸਕਦੇ ਹਾਂ ਕਿ ਅਕਸਰ ਨੂੰ ਹੈ ਤਾਂ ਪੰਜਾਬ ਦੇ ਵਾਸੀ ਜਿਹੜੇ ਇੱਥੇ ਵੱਸਦੇ ਨੇ ਉਹਨਾਂ ਦੀਆਂ ਪਿੱਛੇ ਜ਼ਮੀਨਾਂ ਵੀ ਨੇ, ਉਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਨੇ, ਉਹਨਾਂ ਦਾ ਸਾਕ ਸੰਬੰਧੀ ਕਈ ਕੁਛ ਆ, ਉਹਨਾਂ ਦਾ ਆਣਾ ਜਾਣਾ। ਸੋ ਇਹ ਵੀਜ਼ੇ ਦੇ ਡਰ ਦੇ ਵਿੱਚ ਹੁਣ ਕਾਲੀ ਸੂਚੀ ਜਿਹੜੀ ਇਹ ਬਾਰ-ਬਾਰ ਕਹਿੰਦੇ ਨੇ ਉਹ ਕੀ ਆ, ਕਿ ਕਿਸੇ ਵੀ ਕਾਨੂੰਨ ਦੇ ਮੁਤਾਬਕ ਦੁਨੀਆ ਦੇ ਕੋਈ ਇਹ ਹੈ ਪ੍ਰੋਵੀਜ਼ਨ ਵੀ ਕਿਸੇ ਦੀ ਕੋਈ ਕਿਸੇ ਕੌਮ ਦੀ ਕਾਲੀ ਸੂਚੀ ਬਣਾ ਸਕੇ? ਇਹ ਸਿਰਫ ਸਿੱਖਾਂ ਦੀ ਬਣਨੀ ਹੈ। ਸੋ ਇਸ ਲਈ ਇਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਲਾਲਚ ਵੀ ਦਿੰਦੇ ਨੇ, ਥ੍ਰੈਟ ਵੀ ਕਰਦੇ ਨੇ। ਸੋ ਇਹ ਜਿਹੜੇ ਲਾਲਚ ਜਿਹੜਾ ਹੁਣ ਜਰਮਨ ਦੇ ਵਿੱਚ ਮੈਂ ਗੱਲ ਪਹਿਲਾਂ ਕਰਕੇ ਹਟਿਆ, ਜਿਹੜੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਜਸੂਸ ਫੜੇ ਨੇ ਔਰ ਉਹ ਇਹਨਾਂ ਦੇ ਕੋਈ ਸ਼ਿਵ ਚਿੰਤਕ ਤਾਂ ਹੈ ਨਹੀਂ, ਖਰੀਦੇ ਹੋਏ ਬੰਦੇ ਨੇ। ਜੀ ਜੀ ਬਿਲਕੁਲ ਮਨਵੀਰ ਸਿੰਘ ਜੀ, ਅੰਤ ਦੇ ਵਿੱਚ ਇਹ ਸਾਰੀ ਵਿਚਾਰ ਚਰਚਾ ਤੋਂ ਬਾਅਦ ਜਦੋਂ ਅਸੀਂ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ, ਇਹਨਾਂ ਲਾਲਚਾਂ ਦੀ ਗੱਲ ਕੀਤੀ ਹੈ ਜਾਂ ਡਰਾਵਿਆਂ ਦੀ ਗੱਲ ਕੀਤੀ ਹੈ, ਤਾਂ ਕੌਮ ਦੇ ਲਈ ਜਾਂ ਜਿਹੜੀ ਆਮ ਸਿੱਖ ਸੰਗਤ ਹੈਗੀ ਹੈ, ਖਾਸ ਤੌਰ ਤੇ ਜਿਹੜੀ ਡਾਇਸਪੋਰਾ ਦੇ ਵਿੱਚ ਵਸਦੀ ਹੈ, ਉਹਦੇ ਲਈ ਕੀ ਇਸ ਸਾਰੇ ਪਾਰਟ ਦੀ ਅਹਿਮੀਅਤ ਹੈਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਹਿਸਾਬ ਨਾਲ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਇਸ ਪਾਰਟ ਨੂੰ, ਇਸ ਲਾਈਨ ਨੂੰ ਟੋ ਕੀਤਾ ਜਾ ਸਕਦਾ ਹੈ, ਅੱਗੇ ਵਧਾਇਆ ਜਾ ਸਕਦਾ ਹੈ? ਕੀ ਕਹਿਣਾ ਚਾਹੋਗੇ ਅੰਤ ਦੇ ਵਿੱਚ? ਕੀ ਸੰਦੇਸ਼ ਕੀ ਨਿਕਲ ਕੇ ਆਉਂਦਾ ਹੈ ਸਿੱਖ ਸੰਗਤ ਦੇ ਲਈ ਇਸ ਸਾਰੇ ਵਿੱਚੋਂ? ਜੀ ਸਰਦਾਰ ਸਾਹਿਬ, ਸੰਦੇਸ਼ ਸਪਸ਼ਟ ਹੈ ਕਿ ਸਿੱਖ ਕੌਮ ਜਿਹੜੀ ਹੈ ਇੱਕ ਸਿਰਫ ਕਮਿਊਨਿਟੀ ਜਾਂ ਇੱਕ ਧੜਾ ਜਾਂ ਇੱਕ ਜਥੇਬੰਦੀ ਨਹੀਂ ਹੈ। ਸਿੱਖ ਕੌਮ ਆਪਣੇ ਆਪ ਦੇ ਵਿੱਚ ਇੱਕ ਨੇਸ਼ਨ ਹੈ, ਸਿੱਖ ਨੇਸ਼ਨ ਹੈ। ਠੀਕ ਹੈ, ਅਸੀਂ ਅੱਜ ਸਟੇਟਲੈਸ ਹਾਂ, ਬਟ ਅਸੀਂ ਵੀ ਕਦੀ ਰਾਜਾਂ ਵਾਲੇ ਹੁੰਦੇ ਸੀ, ਤਾਜਾਂ ਵਾਲੇ ਹੁੰਦੇ ਸੀ, ਸਾਡਾ ਆਪਣਾ ਰਾਜ ਭਾਗ ਸੀ। ਕਿਵੇਂ ਇਹਨਾਂ ਨੇ ਆਪਣੀ ਜਿਹੜੀ ਆ ਬਾਹਮਣ ਬੁੱਧੀ ਦੇ ਨਾਲ ਸਾਨੂੰ ਉਸ ਤੋਂ ਆਵਾਜ਼ਾਰ ਕੀਤਾ, ਕਿਵੇਂ ਸਾਡਾ ਜਿਹੜਾ ਰਾਜ ਭਾਗ ਆ ਸਾਨੂੰ ਮਿਲਦਾ ਕੁਝ ਸਾਡੇ ਲੀਡਰਾਂ ਦੀਆਂ ਗਲਤੀਆਂ ਕਹਿ ਲਓ ਜਾਂ ਭੋਲਾਪਨ ਕਹਿ ਲਓ ਜਾਂ ਇਹਨਾਂ ਦੇ ਵਾਅਦਿਆਂ ਦੇ ਉੱਤੇ ਜਿਹੜਾ ਆ ਉਹ ਵਿਸ਼ਵਾਸ ਕਰਨਾ ਕਹਿ ਲਓ, ਕਿਵੇਂ ਸਾਨੂੰ ਆਪਣੇ ਰਾਜ ਤੋਂ ਵਰਜਿਤ ਰੱਖਿਆ ਗਿਆ। ਪਰ ਅਸੀਂ ਫੇਰ ਵੀ ਸੋਵਰਨ ਆ, ਖਾਲਸਾ ਬਾਦਸ਼ਾਹ ਜਾਂ ਬਾਗੀ ਆ, ਅਸੀਂ ਇੱਕ ਨੈਸ਼ਨ ਆ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਾਦਸ਼ਾਹਤ ਬਖਸ਼ੀ ਹੋਈ ਹੈ। ਸਾਡਾ ਇੱਕ ਕਦਮ ਐਜ਼ ਏ ਨੈਸ਼ਨ ਅਸੀਂ ਇੱਕ ਕਦਮ ਲਿਆ, ਇਸ ਕਦਮ ਨੇ ਕਿਵੇਂ ਦਿੱਲੀ ਦੀਆਂ ਜੜ੍ਹਾਂ ਜਿਹੜੀਆਂ ਉਹ ਹਿਲਾ ਕੇ ਰੱਖ ਦਿੱਤੀਆਂ ਨੇ, ਇਹਨਾਂ ਦੀ ਫੋਰਨ ਮਿਨਿਸਟਰੀ ਨੂੰ, ਇਹਨਾਂ ਦੇ ਵਿਦੇਸ਼ ਮੰਤਰੀਆਂ ਨੂੰ, ਇਹਨਾਂ ਦੇ ਸਫਾਰਤਖਾਨਿਆਂ ਨੂੰ, ਕਿਵੇਂ ਇਹਨਾਂ ਨੂੰ ਜਿਹੜਾ ਕਹਿੰਦੇ ਜੁਲਾਬ ਲੱਗੇ ਪਏ ਨੇ। ਇਹ ਸਾਡਾ ਇੱਕ ਕਦਮ ਆ। ਸੋ ਸਿੱਖ ਕੌਮ ਨੂੰ ਮੈਂ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਐਸੇ ਤਰ੍ਹਾਂ ਕਲੈਕਟਿਵਲੀ ਐਜ਼ ਏ ਨੈਸ਼ਨ ਵਿਚਰੋ। ਇਹ ਛੱਡ ਦਿਓ ਛੋਟੀਆਂ ਲੜਾਈਆਂ ਕਿ ਕਿਹੜੀ ਤਰੀਕ ਨੂੰ ਕੀ ਹੋਣਾ ਚਾਹੀਦਾ। ਅਸੀਂ ਇਹਨਾਂ ਝਗੜਿਆਂ ਦੇ ਵਿੱਚ ਹੀ ਫਸੇ ਰਹਿੰਦੇ ਆ। ਆਹ ਸਾਡਾ ਕਦਮ ਹੈ ਜਿਹੜਾ ਲੜਾਈ ਇਹ ਹੁੰਦੀ ਹੈ ਜਦੋਂ ਅਸੀਂ ਦੁਸ਼ਮਣ ਦੀ ਪਛਾਣ ਕਰਕੇ ਇੱਕ ਸਿੱਧਾ ਨਿਸ਼ਾਨਾ ਮਾਰਦੇ ਆ, ਵਾਰ ਕਰਦੇ ਆ, ਉਹਦਾ ਅਸਰ ਕਿਵੇਂ ਹੁੰਦਾ ਇਹ ਅਸੀਂ ਵੇਖ ਸਕਦੇ ਹਾਂ। ਹੋਰ ਇਹ ਫਜ਼ੂਲ ਦੀਆਂ ਗੱਲਾਂ ਨੇ ਕਿ ਉੱਥੇ ਕਾਨਫਰੰਸ ਦੇ ਵਿੱਚ ਕਰਨੀ ਹੈ ਨਹੀਂ ਕਰਨੀ, ਇਹ ਵੀ ਜਿਹੜਾ ਅਸੀਂ ਵਰਤੇ ਜਾ ਰਹੇ ਹੁੰਦੇ ਆ, ਸਾਨੂੰ ਪਤਾ ਨਹੀਂ ਹੁੰਦਾ ਕਿ ਜੋੜ ਮੇਲਿਆਂ ਦੇ ਵਿੱਚ ਪੋਲੀਟੀਕਲੀ ਇਹ ਹੁੰਦਾ ਤੁਹਾਡਾ ਪੋਲੀਟੀਕਲੀ ਵਾਰ ਕਿ ਕਿਵੇਂ ਉਹਨਾਂ ਨੂੰ ਇਹ ਝੱਲਣਾ ਪੈ ਰਿਹਾ। ਉਹਦਾ ਜਿਹੜਾ ਤਾਪ ਹੈ ਇਹਨਾਂ ਦੇ ਹਰ ਇੱਕ ਪੱਖ ਦੇ ਉੱਤੋਂ, ਹਰ ਇੱਕ ਐਂਗਲ ਦੇ ਉੱਤੋਂ ਉੱਭਰ ਕੇ ਸਾਹਮਣੇ ਆ ਰਿਹਾ। ਸੋ ਅਸੀਂ ਇਹ ਜਿਹੜੀਆਂ ਲੜਾਈਆਂ ਇਹ ਛੱਡ ਦਈਏ ਕਿ ਕਿਹੜੀ ਜਥੇਬੰਦੀ ਦਾ ਕੌਣ ਹੈ। ਅਸੀਂ ਐਜ਼ ਏ ਨੇਸ਼ਨ ਵਿਚਰੀਏ। ਅਸੀਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣਾ ਜਿਹੜਾ ਸਿੱਖ ਕੌਮ ਦਾ ਰਾਜ ਭਾਗ ਆ ਖਾਲਿਸਤਾਨ, ਉਹਨੂੰ ਪ੍ਰਾਪਤ ਕਰਾਂਗੇ, ਉਹਨੂੰ ਆਜ਼ਾਦ ਕਰਵਾਵਾਂਗੇ। ਸੋ ਜੇ ਅਸੀਂ ਇਸੇ ਤਰ੍ਹਾਂ ਵਿਚਰਦੇ ਰਹੇ। ਜੀ ਬਿਲਕੁਲ ਮਨਵੀਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਇਸ ਸਾਰੇ ਇਸ਼ੂ ਦੇ ਪਿਛੋਕੜ ਬਾਰੇ ਸਾਨੂੰ ਦੱਸਣ ਦੇ ਲਈ ਤੇ ਆਪਣਾ ਸਮਾਂ ਕੱਢ ਕੇ ਤੁਸੀਂ ਵਿਚਾਰਾਂ ਦੀ ਸਾਂਝ ਸਾਡੇ ਨਾਲ ਇਸ ਸਾਰੇ ਇਸ਼ੂ ਦੇ ਉੱਪਰ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਸਾਹਿਬ, ਤੁਹਾਡਾ ਵੀ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀਗੀ ਮੌਂਟਰੀਅਲ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਮਨਵੀਰ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.com
tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ tv84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।